ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਪਹਿਲਾਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ, ਤੇ ਉਸ ਦੇ ਸੰਬੰਧ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਨੇ ਪਾਰਲੀਮੈਂਟ ਦੇ ਵਿੱਚ ਖੁਦ ਕਿਹਾ ਵੀ ਕਿਸ ਤਰ੍ਹਾਂ ਜਿਹੜੇ ਆ ਭਾਰਤ ਦੇ ਏਜੰਟ ਇਹਦੇ ਚ ਇਨਵੋਲਵ ਸੀ। ਉਸ ਤੋਂ ਬਾਅਦ ਸਾਡੇ ਮੁਲਕ ਨੇ, ਅਮਰੀਕਾ ਵਾਲਿਆਂ ਨੇ ਤਾਂ ਗੁਰਪ੍ਰੀਤ ਸਿੰਘ ਪੰਨੂ ਹੋਣਾ ਦੇ ਉੱਤੇ ਕਾਤਲਾਨਾ ਹਮਲਾ ਕਰਨ ਤੋਂ ਪਹਿਲਾਂ ਪਹਿਲਾਂ ਨਿਖਲ ਗੁਪਤਾ ਨੂੰ ਚੈਸੋਸਲੋਵਾਕੀਆ ਦੇ ਵਿੱਚ ਦਬੋਚ ਲਿਆ। ਤੇ ਹੁਣ ਜਿਹੜੇ ਇੰਗਲੈਂਡ ਦੇ ਸਿੱਖ ਆ ਉਹ ਕਹਿ ਰਹੇ ਆ ਵੀ ਜੇ ਅਸੀਂ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਤੇ ਸਾਨੂੰ ਜਿਹੜੀਆਂ ਥ੍ਰੈਟਸ ਆ ਰਹੀਆਂ ਹੈਗੀਆਂ। ਅੱਜ ਇੰਗਲੈਂਡ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ ਗਾਰਡੀਅਨ ਨਿਊਜ਼ਪੇਪਰ, ਉਹਨਾਂ ਨੇ ਇਹ ਹੈਡਿੰਗ ਦੇ ਕੇ ਸਟੋਰੀ ਰਨ ਕੀਤੀ ਆ ਵੀ ਸਿਕਸ ਇਨ ਵੇਅਰ ਵੈਸਟ ਮਿਡਲੈਂਡਸ given threat to life warnings as activists fear targeting by India। ਸੋ ਸ਼ਰੇਆਮ ਉਹਨਾਂ ਨੇ ਇੰਡੀਆ ਦਾ ਨਾਂ ਲਿਆ ਹੈਗਾ ਆ। 3 ਮੈਂਬਰ ਇੱਕ ਪਰਿਵਾਰ ਦੇ ਓਸਮਾਨ ਦੇ ਵਿੱਚ ਮਿਡਲੈਂਡ 'ਚ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਵੈਸਟ ਮਿਡਲੈਂਡ ਪੁਲਿਸ ਨੇ ਜੋ ਵਾਰਨਿੰਗ ਦਿੱਤੀ ਆ ਵੀ ਸਾਨੂੰ ਇੰਟੈਲੀਜੈਂਸ ਰਿਪੋਰਟਸ ਮਿਲੀਆਂ ਵੀ ਤੁਹਾਡੀ ਲਾਈਫ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਖਤਰਾ ਹੋ ਸਕਦਾ ਹੈਗਾ, ਪਰ ਸਾਡੇ ਕੋਲ ਇੰਨੇ ਐਵੀਡੈਂਸ ਨਹੀਂ ਵੀ ਅਸੀਂ ਉਹ ਬੰਦਿਆਂ ਨੂੰ ਅਰੈਸਟ ਕਰ ਸਕੀਏ। ਸੋ ਇਹਦਾ ਮਤਲਬ ਇਹ ਆ ਵੀ ਇੰਗਲੈਂਡ ਦੀ ਪੁਲਿਸ ਵੀ ਜਿਹੜੇ ਭਾਰਤ ਦੇ ਏਜੰਟ ਆ ਜਾਂ ਭਾਰਤ ਦੇ ਜਿਹੜੇ ਬੰਦੇ ਆ ਸਿੱਖਾਂ ਨੂੰ ਕਤਲ ਕਰਨਾ ਚਾਹੁੰਦੇ, ਉਹਨਾਂ ਦੇ ਉੱਤੇ ਪੂਰੀ ਨਜ਼ਰ ਰੱਖ ਰਹੀ ਹੈਗੀ ਆ। ਆਫੀਸਰਸ ਨੇ ਇਸ ਆਰਟੀਕਲ 'ਚ ਅੱਗੇ ਜਾ ਕੇ ਲਿਖਿਆ ਵੀ ਸਾਨੂੰ ਬਾਹਲੀ ਡਿਟੇਲ ਤਾਂ ਨਹੀਂ ਦਿੱਤੀ, ਪਰ ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈਗਾ ਆ। ਸਪੋਕਸਮੈਨ ਜੋ ਵੈਸਟ ਮਿਡਲੈਂਡ ਪੁਲਿਸ ਦਾ, ਉਹਨਾਂ ਨੇ ਕਿਹਾ ਵੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹ ਅਸੀਂ ਪਰਿਵਾਰ ਦੇ ਨਾਲ ਸਾਂਝੀ ਕਰ ਦਿੱਤੀ ਹੈਗੀ ਆ। ਇਸ ਤੋਂ ਬਿਨਾਂ ਪਰਿਵਾਰ ਦੇ ਮੈਂਬਰਸ ਨੂੰ ਐਡਵਾਈਸ ਵੀ ਦਿੱਤੀ ਆ ਵੀ ਕਿਸ ਤਰ੍ਹਾਂ ਤੁਸੀਂ ਧਿਆਨ ਦੇ ਨਾਲ ਰਹਿਣਾ ਹੈਗਾ ਆ। ਇੱਕ ਜਿਹੜਾ ਇੰਡੀਵਿਜੂਅਲ ਆ, ਉਹਨਾਂ ਨੇ ਉੱਥੇ ਦੀ ਜਿਹੜੀ ਟਾਈਮਜ਼ ਮੈਗਜ਼ੀਨ ਆ ਉਹਨੂੰ ਵੀ ਇਸ ਵਾਰਨਿੰਗ ਦੇ ਬਾਰੇ ਦੱਸਿਆ ਆ ਕਿ ਉਹ ਕਿਸ ਤਰ੍ਹਾਂ ਉਹਨੂੰ ਉਹਦੇ ਫਾਦਰ ਨੂੰ ਤੇ ਉਹਦੇ ਬ੍ਰਦਰ ਨੂੰ ਜੋ ਕਹਿੰਦੇ ਵੀ ਉਹਨਾਂ ਦੇ ਜਿਹੜੇ ਵਿਊਜ਼ ਆ ਉਹ ਕਿਸ ਤਰ੍ਹਾਂ ਦੇ ਇੰਡੀਅਨ ਗਵਰਨਮੈਂਟ ਦੇ ਨਾਲ ਹੈਗੇ ਆ ਜਾਂ ਇੰਡੀਅਨ ਗਵਰਨਮੈਂਟ ਦੇ ਖਿਲਾਫ ਆ, ਉਹਨਾਂ ਨੂੰ ਦੇਖ ਕੇ ਜਿਹੜੀ ਥ੍ਰੈਟ ਦਿੱਤੀ ਗਈ ਆ। ਸੋ ਇਸ ਨੌਜਵਾਨ ਨੇ ਕਿਹਾ ਆ ਟਾਈਮ ਮੈਗਜ਼ੀਨ ਨੂੰ ਖਬਰ ਦੇ ਦੌਰਾਨ ਵੀ ਜੋ ਅਸੀਂ ਜਾਂ ਮੇਰੇ ਪੇਰੈਂਟਸ ਜਾਂ ਮੇਰਾ ਬ੍ਰਦਰ ਟਵਿੱਟਰ ਜਾਂ ਇੰਸਟਾਗ੍ਰਾਮ ਤੇ ਪੋਸਟ ਕਰਦਾ ਸੀ, ਉਸ ਤੋਂ ਬਾਅਦ ਸਾਨੂੰ ਜਿਹੜੀਆਂ ਇਹ ਥ੍ਰੈਟ ਆਈਆਂ ਆ। ਤੇ ਕਹਿੰਦੇ ਵੀ ਮੇਰਾ ਜਿਹੜਾ ਫਾਦਰ ਆ ਉਹ ਬਹੁਤ ਵੋਕਲ ਆ ਕਮਿਊਨਿਟੀ ਦੇ ਵਿੱਚ ਤੇ ਅਸੀਂ ਇੰਡੀਪੈਂਡੈਂਟ ਹੈਗੇ ਆ। ਸਿੱਖ ਕਮਿਊਨਿਟੀ ਦੇ ਲੀਡਰਸ ਨੇ ਵੀ ਯੂਕੇ ਦੀ ਗਵਰਨਮੈਂਟ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਆ, ਪਬਲਿਕਲੀ ਕੰਡੈਮ ਕੀਤਾ ਆ ਵੀ ਇੰਡੀਅਨ ਗਵਰਨਮੈਂਟ ਸਿੱਖ ਜਿਹੜੇ ਆਜ਼ਾਦੀ ਪਸੰਦ ਜਿਹੜੇ ਲੀਡਰ ਆ ਜਾਂ ਸਿੱਖਾਂ ਦੇ ਆਜ਼ਾਦੀ ਪਸੰਦ ਜਿਹੜੇ ਲੋਕ ਆ, ਉਹਨਾਂ ਦੇ ਪਿੱਛੇ ਜਾ ਰਹੀ ਵੀ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਮਾਰਿਆ ਗਿਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੋਇਆ। ਉਹਦੇ ਬਾਅਦ ਯੂਐਸ ਨੇ ਅਕਿਊਜ਼ ਕੀਤਾ ਇੰਡੀਆ ਨੂੰ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਵਿੱਚ। ਤੇ ਹੁਣ ਜੋ ਇੰਗਲੈਂਡ ਦੀ ਸਰਕਾਰ ਆ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਇੰਨਾ ਸਟਰੋਂਗ ਨਹੀਂ ਜਿੰਨਾ ਹੋਣਾ ਚਾਹੀਦਾ ਹੈਗਾ। FBI ਨੇ ਤਾਂ ਆਲਰੇਡੀ ਅਮਰੀਕਨ ਸਿੱਖਾਂ ਨੂੰ, ਸਿੱਖ ਕਮਿਊਨਿਟੀ ਨੂੰ ਵਾਰਨਿੰਗ ਵੀ ਦੇ ਦਿੱਤੀ ਸੀ ਵੀ ਆਹ ਜਿਹੜੇ ਲੋਕ ਆ ਤੁਹਾਡੇ ਤੇ ਕਾਤਲਾਨਾ ਹਮਲਾ ਹੋ ਸਕਦਾ ਹੈਗਾ। ਬਿਲਕੁਲ ਜੀ, ਇੰਗਲੈਂਡ ਦੀ ਜਿਹੜੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਆ FSO, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਤਾ ਯੂਕੇ ਦੀ ਗਵਰਨਮੈਂਟ ਦੇ ਵਿੱਚ। ਉਹ ਕਹਿੰਦੇ ਵੀ ਸਾਨੂੰ ਸਿੱਖਾਂ ਨੂੰ ਖਤਰਾ ਹੈਗਾ, ਜਿਹੜੇ ਸਿੱਖ ਐਕਟਿਵਿਸਟ ਹੈਗੇ ਬ੍ਰਿਟੇਨ ਦੇ ਵਿੱਚ, ਤੇ ਜਿਹੜੀ ਯੂਕੇ ਦੀ ਸਰਕਾਰ ਆ ਓਪਨਲੀ ਨਹੀਂ ਇਹ ਕਹਿ ਰਹੀ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਬਾਈ ਇੰਡੀਅਨ ਗਵਰਨਮੈਂਟ। ਸੋ ਇਸ ਰੈਜ਼ੋਲੂਸ਼ਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਵੀ ਜੇ ਹੁਣ ਯੂਕੇ ਦੇ ਪੋਲੀਟੀਸ਼ੀਅਨ ਗੁਰਦੁਆਰਾ ਸਾਹਿਬ ਵਿੱਚ ਆਣਗੇ ਤੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਊਗਾ। ਸੋ ਇਹ ਹੋਣਾ ਚਾਹੀਦਾ ਵੀ ਤਦ ਹੀ ਜਿਹੜੇ ਉੱਥੇ ਦੀ ਜਿਹੜੀ ਸਰਕਾਰ ਜਾਂ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਐਕਟ ਕਰੂਗੇ। ਬਿਲਕੁਲ, ਇਹ ਅਮਰੀਕਾ ਵਾਲਿਆਂ ਨੂੰ ਵੀ ਸਿੱਖਣਾ ਚਾਹੀਦਾ, ਕੈਨੇਡਾ ਵਾਲਿਆਂ ਨੂੰ ਵੀ ਸਿੱਖਣਾ ਚਾਹੀਦਾ। ਜਣੇ ਖਣੇ ਪੋਲੀਟੀਸ਼ੀਅਨ ਨੂੰ ਗੁਰਦੁਆਰੇ ਦੀਆਂ ਸਟੇਜਾਂ ਜਿਹੜੀਆਂ ਉਹ ਨਾ ਦਿਓ, ਉਸੇ ਨੂੰ ਹੀ ਦਿੱਤੀ ਜਾਵੇ ਜਿਹੜੇ ਸਿੱਖਾਂ ਦਾ ਹਮਦਰਦ ਆ, ਜਿਹੜੀ ਸਿੱਖਾਂ ਦੀ ਗੱਲ ਨੂੰ ਸੁਣਦਾ ਆ, ਤੇ ਜਿਹੜੇ ਆਜ਼ਾਦ ਪਸੰਦ ਸਿੱਖਾਂ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਜੋ ਹੋ ਰਿਹਾ ਇਸ ਟਾਈਮ ਧੱਕਾ ਹੈ ਜਾਂ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਆ ਬਾਹਰਲੇ ਮੁਲਕਾਂ ਦੇ ਵਿੱਚ ਵੀ, ਉਸ ਦੇ ਉਲਟ ਜਿਹੜੇ ਉਹ ਬੋਲਣ ਵਾਲਾ ਹੈਗਾ ਆ। ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਅੰਤਰਰਾਸ਼ਟਰੀ ਅਤਿਆਚਾਰ ਆ ਜਾਂ ਕਹਿ ਲਓ ਵੀ ਉਸ ਦੇ ਉੱਤੇ ਇਸ ਜ਼ਬਰ ਦੇ ਉਲਟ ਨਹੀਂ ਬੋਲਦਾ, ਉਹਨੂੰ ਪੋਲੀਟੀਕਲ ਜਿਹੜਾ ਤੁਸੀਂ ਸਟੇਜ ਕਾਹਤੇ ਦੇ ਰਹੇ, ਗੁਰਦੁਆਰੇ ਦੀ ਸਟੇਜ ਜਿਹੜੀ ਉਹ ਨਹੀਂ ਦੇਣੀ ਚਾਹੀਦੀ। ਇਹ ਯੂਕੇ ਜਿਹੜੀ ਸਿੱਖ ਫੈਡਰੇਸ਼ਨ ਆ ਉਹਨਾਂ ਦੇ ਤਰਜ਼ ਦੇ ਉੱਤੇ ਅਮਰੀਕਾ ਦੇ ਵੀ ਸਾਰੇ ਗੁਰੂ ਘਰਾਂ ਨੂੰ, ਜਿਹੜੇ ਵੀ ਸੁਣ ਰਹੇ ਗੁਰੂ ਘਰ ਦੇ ਪ੍ਰਬੰਧਕ,
ਉਹਨਾਂ ਨੂੰ ਸਾਰਿਆਂ ਨੂੰ ਆਪਸ 'ਚ ਮਿਲ ਕੇ ਇੱਕ ਸਾਂਝੀ ਪੱਤਰ, ਇੱਕ ਰਿਲੀਜ਼ ਜਿਹੜੀ ਉਹ ਕਰਨੀ ਚਾਹੀਦੀ ਆ, ਵੀ ਉਹੀ ਅਸੀਂ ਪੋਲੀਟੀਸ਼ੀਅਨ ਨੂੰ ਇੱਥੇ ਆਉਣ ਨੂੰ ਜੀ ਆਇਆਂ ਨੂੰ ਆਖਾਂਗੇ। ਦੇਖੋ ਆ ਕੇ ਮੱਥਾ ਟੇਕਣਾ ਉਸ ਦੇ ਵਿੱਚ ਕੋਈ ਹਰਜ ਨਹੀਂ, ਪਰ ਬੋਲੂਗਾ ਉਹੀ, ਉਸੇ ਨੂੰ ਹੀ ਜਿਹੜਾ ਸਨਮਾਨ ਹੋਵੇ, ਜਿਹੜਾ ਕੋਈ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਹੋਵੇ, ਆਪਣੀ ਕੌਮ ਦੀ ਗੱਲ ਕਰਦਾ ਹੋਵੇ, ਇੱਥੋਂ ਦੇ ਲੋਕਾਂ ਦੇ, ਪੰਜਾਬੀਆਂ ਦੇ, ਸਿੱਖਾਂ ਦੇ ਮਸਲਿਆਂ ਨੂੰ ਸਮਝ ਕੇ ਉਸ ਨੂੰ ਸੁਲਝਾਉਣ ਵੱਲ ਨੂੰ ਕੋਈ ਕਦਮ ਜਿਹੜਾ ਉਹ ਚੱਕ ਰਿਹਾ ਹੋਵੇ। ਸੋ ਇਹ ਸਾਰਿਆਂ ਨੂੰ ਤਹੱਈਆ ਕਰਨਾ ਚਾਹੀਦਾ ਆ ਇਸ ਤਰਜ਼ ਦੇ ਉੱਤੇ। ਇੱਥੇ ਵੀ ਕਿਉਂਕਿ ਦੇਖੋ ਹੁਣ ਇਹ ਇਲੈਕਸ਼ਨਾਂ ਹੀ ਇਲੈਕਸ਼ਨਾਂ ਆ ਇੱਥੇ ਆ ਰਹੀਆਂ ਇਸ ਸਾਲ ਦੇ ਵਿੱਚ, ਨਵੰਬਰ ਤਾਈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ, ਉਸ ਤੋਂ ਪਹਿਲਾਂ ਪ੍ਰਾਇਮਰੀਜ਼ ਆਉਣੀਆਂ, ਲੋਕਲ ਇਲੈਕਸ਼ਨ ਆਉਣੀਆਂ, ਕਈ ਕੁਛ ਜਿਹੜਾ ਇਸ ਦੇ ਵਿੱਚ ਉਹ ਆਉਣਾ ਆ। ਸੋ ਉਹ ਚੀਜ਼ ਨੂੰ ਜਿਹੜਾ ਉਹ ਜ਼ਰੂਰ ਦੇਖਣਾ ਜਿਹੜਾ ਉਹ ਪੈਣਾ ਆ ਵੀ ਕੀ ਕੁਛ ਹੋਣਾ ਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਉਹ ਇੰਗਲੈਂਡ ਵਾਲੇ ਖਰਾਬ ਬਹੁਤ ਨੇ, ਉਹਨਾਂ ਨੇ ਹਮੇਸ਼ਾ ਹੀ ਉਹ ਸਿੱਖਾਂ ਦੇ ਉਲਟ ਜਿਹੜੇ ਹੋ ਰਹੇ ਆ। ਵੈਸਟ ਮਿਡਲੈਂਡਸ ਦਾ ਹੀ ਉਹ ਕੇਸ ਸੀਗਾ, ਜਦੋਂ 3 ਜਾਣਿਆਂ ਨੂੰ ਐਕਸਟਰਾਡਾਈਟ ਕਰਨ ਦੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ, ਪ੍ਰੀਤੀ ਪਟੇਲ ਦੀ ਅਗਵਾਈ ਦੇ ਹੇਠ ਉਸ ਟਾਈਮ ਦੇ ਉੱਤੇ। ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਜਦੋਂ ਜੂਨ 84 ਦਾ ਕਤਲੇਆਮ ਹੋਇਆ, ਥੈਚਰ ਨੇ ਕਿਸ ਤਰੀਕੇ ਦੇ ਨਾਲ ਉਸ ਟਾਈਮ ਦੀ ਜਿਹੜੀ ਪਾਪਣ ਗਾਂਧੀ ਸੀ ਉਸ ਦਾ ਸਾਥ ਦਿੱਤਾ। ਜਗਤਾਰ ਜੌਲ ਦੇ, ਜੱਗੀ ਜੌਲ ਦੇ 7 ਮਾਮਲੇ ਸਾਲ ਵਿੱਚ ਤੋਂ ਵੱਧ ਦਾ ਸਮਾਂ ਹੋ ਗਿਆ ਜੱਗੀ ਜੌਲ ਨੂੰ, ਅੰਦਰ ਹਜੇ ਤੱਕ ਨਹੀਂ ਇਹ ਵਾਪਸ ਲਿਆ ਸਕੇ ਅਮਰੀਕਨ, ਜਿਹੜਾ ਇੰਗਲੈਂਡ ਦਾ ਸਿਟੀਜ਼ਨ, ਆਪਣੇ ਸਿਟੀਜ਼ਨ। ਇੰਗਲੈਂਡ ਨੇ ਵਾਪਸ ਕਿੱਥੋਂ ਲਿਆਉਣਾ, ਉਹਨਾਂ ਦੀ ਇਤਲਾਹ ਦੇ ਉੱਤੇ ਤਾਂ ਉਹਨਾਂ ਨੇ ਫੜਿਆ। ਉਹ ਤੇ ਗੱਲ ਆ ਨਾ ਵੀ ਜਿਹੜੇ ਰੀਸੈਂਟਲੀ ਦਸਤਾਵੇਜ਼ ਜਦੋਂ ਸਾਹਮਣੇ ਆਏ ਸੀ, ਉਹਦੇ ਵਿੱਚ ਤਾਂ ਇਹ ਪਤਾ ਲੱਗਾ ਸੀਗਾ ਵੀ ਜੌਲ ਨੂੰ ਫੜਾਉਣ ਵਾਲੇ, ਉਹਦੇ ਪ੍ਰਤੀ ਇੰਟੈਲੀਜੈਂਸ ਦੇਣ ਵਾਲੇ ਉਹ ਹੈ ਕੌਣ ਸੀਗੇ, ਉਹ ਇਹਨਾਂ ਦੀ ਹੀ ਜਿਹੜੀ ਇੰਟੈਲੀਜੈਂਸ ਦੀ ਸੋਰਸ ਸੀਗੇ। ਹੁਣ ਰੀਸੈਂਟਲੀ ਇੱਕ ਕੁਲਦੀਪ ਸਿੰਘ ਲਹਿਲ ਨਾਂ ਦਾ ਬੰਦਾ, ਜੋ ਕਿ ਦੀਪਾ ਸਿੰਘ ਦੇ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਆ, ਇਹ ਗੈਟਵਿਕ ਏਅਰਪੋਰਟ ਦੇ ਉੱਤੇ ਸੀ 3 ਘੰਟੇ ਉਹਨੂੰ ਐਂਟੀ ਟੈਰਰ ਕਾਪਸ ਨੇ ਜਿਹੜਾ ਬਿਠਾਈ ਰੱਖਿਆ। ਕਹਿੰਦਾ, ਉਹ ਕਹਿ ਰਿਹਾ ਵੀ ਮੇਰੇ ਨਾਲ ਤਾਂ ਸ਼ਰੇਆਮ ਧੱਕੇ ਆ, ਜਿਹੜਾ ਇਹ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਆ ਉਹ ਕੀਤੀ ਗਈ ਆ, ਇਹ ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਉਹ ਗੱਲ ਕਰਦਾ ਆ, ਤੇ ਜਿਹੜੇ ਉੱਥੇ ਆ ਜਾ ਰਹੇ ਆ ਉਹਨਾਂ ਨੂੰ ਜਿਹੜਾ ਆ ਉੱਥੇ ਰੱਖ ਕੇ ਵਾਪਸ ਜਿਹੜਾ ਸਵਾਲ ਜਵਾਬ ਡਿਟੇਨ ਕੀਤਾ ਜਾ ਰਿਹਾ ਆ, ਹਿਰਾਸਤ ਵਿੱਚ ਲੈ ਕੇ, ਤੇ ਗੱਲਾਂ ਜਿਹੜੀਆਂ ਉਸ ਤਰੀਕੇ ਦੇ ਨਾਲ ਕਿੱਤਾਂ ਜਿਹੜੀਆਂ ਹੋ ਜਾ ਰਹੀਆਂ ਆ। ਸੋ ਕਹਿੰਦੇ ਵੀ ਮੈਨੂੰ ਤਾਂ ਕਹੀ ਜਾਂਦੇ ਸੀਗੇ ਵੀ ਚਲੇ ਜਾਣਾ ਆ ਵਾਪਸ ਆ, ਪਰ ਉਸ ਨੂੰ ਟੈਰਰਿਜ਼ਮ ਐਕਟ 2000 ਦੇ ਸੈਕਸ਼ਨ 7 ਦੇ ਅਧੀਨ ਡਿਟੇਨ ਜਿਹੜਾ ਆ ਉਹ ਕੀਤਾ ਗਿਆ ਸੀ, ਜਿਸ ਦੇ ਅਧੀਨ ਉਸ ਅਫਸਰ ਨੂੰ ਇਹ ਅਧਿਕਾਰ ਹੁੰਦਾ ਆ ਵੀ ਜਿਹੜੇ ਸਵਾਲ ਜਵਾਬ ਆ ਉਹ ਕਿਤੇ ਜਾ ਸਕਦੇ ਹੈਗੇ ਆ। ਜਗਤਾਰ ਜੌਲ ਨੂੰ ਫੜਾਉਣ ਵਾਲੇ ਆਪ ਇਹ, ਤੇ ਜਿਹੜੇ ਆ ਹੁਣ ਦੀਪਾ ਸਿੰਘ ਦੀ ਜਿਹਦੀ ਗੱਲ ਆ ਰਹੀ ਆ, ਉਹਨੂੰ ਜਿਹੜਾ ਆ 3 ਘੰਟੇ ਤੱਕ ਇਸੇ ਤਰੀਕੇ ਦੇ ਨਾਲ ਬਿਠਾਈ ਰੱਖਿਆ। ਇਹ ਕਹਿੰਦੇ ਵੀ ਕ੍ਰਿਸਮਸ ਡੇ ਵਾਲੇ ਦਿਨ ਸੀਗਾ, ਵਿੰਟਰ ਬ੍ਰੇਕ ਦਾ ਇਹ ਵਕਤ ਸੀਗਾ, ਇਹ ਐਕਟਿਵਿਜ਼ਮ ਉੱਥੇ ਕਾਫੀ ਜਿਹੜਾ ਉਹ ਕਰਦਾ ਸੀਗਾ। ਸੋ ਇਹ ਕਾਫੀ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉਧਰ ਨਿਖਿਲ ਗੁਪਤਾ ਕਹਿ ਰਿਹਾ ਸੀਗਾ ਚੈਕਸਲੋਵਾਕੀਆ ਦੇ ਵਿੱਚ, ਚੈਕ ਰਿਪਬਲਿਕ ਦੇ ਵਿੱਚ, ਵੀ ਭਾਈ ਜਿਹੜੇ ਸਬੂਤ ਆ ਮੈਨੂੰ ਜਿਹੜਾ ਉਹ ਪੇਸ਼ ਕਰੋ। ਯੂਐਸ ਦੀ ਕੋਰਟ ਨੇ ਨਾ ਜਿਹੜੀ ਉਹ ਕਰ ਦਿੱਤੀ, ਕਹਿੰਦੇ ਵੀ ਤੂੰ ਇੰਟਾਈਟਲਡ ਹੀ ਨਹੀਂ ਹੈਗਾ ਇਹ ਕੇਸ ਤੇ ਜਿਹੜੇ ਉਹ ਮਟੀਰੀਅਲਸ ਦੇ ਐਵੀਡੈਂਸ ਨੂੰ ਬਾਹਰਲੀ ਜਿਹੜੀ ਅਦਾਲਤ ਦੇ ਵਿੱਚ ਜਿਹੜਾ ਉਹ ਦਿਖਾਉਣ ਦੇ ਲਈ। ਐਕਸਟ੍ਰੈਡੀਸ਼ਨ ਦਾ ਜਿਹੜੀ ਕਾਰਵਾਈ ਆ ਉਹ ਚੱਲ ਰਹੀ ਆ, ਉਸ ਦੇ ਵਿੱਚ ਹੋ ਸਕਦਾ ਵੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ ਅਮਰੀਕਾ ਦੇ ਵਿੱਚ ਹੋਵੇ। ਜਦੋਂ ਅਮਰੀਕਾ 'ਚ ਪਹੁੰਚਿਆ ਤਾਂ ਫਿਰ ਇਹ ਜਿਹੜੇ ਸਬੂਤ ਆ ਉਹ ਵੀ ਸਾਹਮਣੇ ਆ। ਸਬੂਤ ਦੇ ਵਿੱਚ ਹੁਣ ਫੋਟੋਆਂ ਤੇ ਆਲਰੇਡੀ ਅਮਰੀਕਾ ਵਾਲਿਆਂ ਨੇ ਸ਼ੇਅਰ ਕਰ ਹੀ ਦਿੱਤੀਆਂ ਸੀਗੀਆਂ। ਜਿਹੜਾ ਇਹ ਫੜਾਉਂਦਾ ਡਾਲਰ ਜਿਹੜੇ ਆ ਉਹ ਇੱਕ ਹਿਟਮੈਨ ਨੂੰ ਦਿੰਦਿਆਂ ਜਿਹੜਾ ਉਹ ਫੜਿਆ ਗਿਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਆਡੀਓ ਰਿਕਾਰਡਿੰਗ ਫੋਨ ਕਾਲਸ ਆ ਉਹ ਵੀ ਜਿਹੜੀਆਂ ਆ ਉਹ ਇਹਨਾਂ ਦੇ ਕੋਲ ਹੈਗੀਆਂ ਆ। ਇਹ ਜਿਹਦੇ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਆ ਵੀ ਇਹ ਕੰਮ ਜਲਦੀ ਕਰੋ, ਪਹਿਲਾਂ ਨਿੱਜਰ ਨੂੰ ਫਿਰ ਪੰਨੂ ਨੂੰ, ਤੇ ਸਾਡੇ ਕੋਲ ਲਿਸਟ ਹੋਰ ਵੀ ਬਥੇਰੀ ਲੰਬੀ ਆ। ਅਮਰੀਕਾ ਤੋਂ ਇਲਾਵਾ ਕੈਨੇਡਾ ਆ, ਆਸਟ੍ਰੇਲੀਆ ਆ, ਯੂਕੇ ਆ, ਜਿੱਥੇ ਵੀ ਆਜ਼ਾਦੀ ਪਸੰਦ ਸਿੱਖ ਚਰਚਾ ਕਰ ਰਹੇ ਆ ਜਾਂ ਗੱਲ ਕਰਦੇ ਆ ਆਪਣੇ ਉੱਤੇ ਹੋ ਰਹੇ ਅਤਿਆਚਾਰ ਨੂੰ ਜਿਹੜਾ ਉਹ ਜਗ ਜ਼ਾਹਰ ਕਰਦੇ ਆ ਜਾਂ ਭਾਰਤ ਦਾ ਚਿਹਰਾ ਨੰਗਾ ਕਰ ਰਹੇ ਆ, ਉੱਥੇ ਤੁਸੀਂ ਦੇਖੋ ਵੀ ਇਹ ਸਾਰਾ ਕੁਝ ਹੋ ਰਿਹਾ ਆ। ਨਾਲ ਦੇ ਨਾਲ ਹਰਜੋਤ ਸਿੰਘ ਜੀ, ਜਿੱਥੇ ਰੈਫਰੈਂਡਮ ਦੀਆਂ ਇਲੈਕਸ਼ਨ ਵੋਟਾਂ ਜਿਹੜੀਆਂ ਹੁੰਦੀਆਂ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਉੱਥੇ ਹੀ ਜਿਹੜੇ ਮੰਦਿਰਾਂ ਦੇ ਉੱਤੇ ਧੱਕੇ ਦੇ ਨਾਲ ਆਪ ਹੀ ਲਿਖ ਕੇ ਬਾਅਦ ਦੇ ਵਿੱਚ ਇਹ ਵਿਕਟਮ ਬਣਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ, ਜਿਨ੍ਹਾਂ ਦਾ ਪਰਦਾਫਾਸ਼ ਆਸਟ੍ਰੇਲੀਆ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਆਲਰੇਡੀ ਹੋ ਚੁੱਕਾ ਆ। ਸੋ ਉਸੇ ਤਰਜ਼ ਦੇ ਉੱਤੇ ਜਿਹੜੇ ਆ ਉਹ ਅਮਰੀਕਾ 'ਚ ਕਰ ਰਹੇ ਆ। ਅਮਰੀਕਾ ਦੇ ਵਿੱਚ ਇੱਕ ਕੋਈ ਹਿੰਦੂ ਫਾਊਂਡੇਸ਼ਨ ਕਰਕੇ ਹੈਗੀ ਆ, ਅਮਰੀਕਾ ਫॉर ਹਿੰਦੂਜ਼, ਹਾਂਜੀ ਨਾ, ਵੀ ਉਹ ਜਾਣਬੁੱਝ ਕੇ ਜਿਹੜੀ ਇਸ ਟਾਈਮ ਵਰਗਲਾ ਰਹੀ ਆ ਇੱਥੇ ਜਿਹੜੇ ਲੋਕਾਂ ਨੂੰ, ਜਿਹੜੀ ਉਹ ਕਹਿ ਰਹੀ ਹਿੰਦੂ ਅਮਰੀਕਨ ਫਾਊਂਡੇਸ਼ਨ ਕਰਕੇ, ਕਹਿੰਦੇ ਜੀ ਖਾਲਿਸਤਾਨੀਆਂ ਦਾ ਇੱਥੇ ਥ੍ਰੈਟ ਬਹੁਤ ਜ਼ਿਆਦਾ ਵੱਧ ਗਿਆ ਆ, ਐਂਟੀ ਹਿੰਦੂ ਬੜੇ ਐਕਟਰ ਇੱਥੇ ਆ, ਜਾਣਬੁੱਝ ਕੇ ਜਿਹੜੇ ਕਹਿੰਦੇ ਗ੍ਰੈਫਿਟੀਜ਼ ਲਿਖ ਰਹੇ, ਜਦ ਕਿ ਪੁਰਾਣਾ ਟਰੈਕ ਰੈਕਡ ਇਹੀ ਦੱਸ ਰਿਹਾ ਤੇ ਇਸ ਵਾਰੀ ਵੀ
ਉਸੇ ਵੱਲ ਨੂੰ ਹੀ ਜਿਹੜਾ ਉਹ ਇਸ਼ਾਰਾ ਜਿਹੜਾ ਉਹ ਹੋ ਰਿਹਾ ਆ ਵੀ ਹੋ ਸਕਦਾ ਵੀ ਇਹ ਕਰਤੂਤ ਇਹਨਾਂ ਦੀ ਆਪਣੀ ਹੀ ਜਿਹੜੀ ਉਹ ਜੀ। ਹੋਵੇ। ਸੋ ਜਿਸ ਤਰ੍ਹਾਂ ਪ੍ਰੂਫ ਆਈ ਆ ਪਹਿਲਾਂ ਆਸਟ੍ਰੇਲੀਆ ਦੇ ਵਿੱਚ, ਫਿਰ ਇਸੇ ਕੈਨੇਡਾ ਤਰ੍ਹਾਂ 'ਚ। ਬਰੈਂਪਟਨ ਦੇ ਵਿੱਚ, ਸਰੀ ਦੇ ਮੰਦਰ ਨੇ ਤਾਂ ਸਿੱਧਾ ਹੀ ਆ ਕੇ ਕਹਿਤਾ ਸੀ ਵੀ ਮੇਰਾ ਖਾਲਿਸਤਾਨੀਆਂ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਤਾਂ ਇਕੱਠੇ ਕੰਮ ਹਾਂ, ਕਰਦੇ ਉਹ ਰਹੇ ਗੋਲੀ ਕਿਤੇ ਜੀ ਹਾਂ। ਚੱਲੀ ਆ ਤੇ ਮਸਲਾ ਹੋਰ ਜੀ ਹਾਂ। ਸੀਗਾ ਤੇ ਮੜਨਾ ਕਿਸੇ ਦੇ ਸਿਰ ਜਾਂ ਤੇ। ਉਹਨੇ ਤਾਂ ਫੋਟੋ ਹੀ ਸ਼ੇਅਰ ਕਰਤੀਆਂ ਹਰਦੀਪ ਸਿੰਘ ਨਿੱਜਰ ਹੋਣਾ ਦੇ ਨਾਲ ਵੀ ਅਸੀਂ ਤਾਂ ਇਕੱਠੇ ਜਿਹੜੇ ਆ ਸੋਸ਼ਲ ਵਰਕ ਕਰਦੇ ਰਹੇ ਹੈਗੇ ਆ, ਤੇ ਮੇਰਾ ਤਾਂ ਖੁਦ ਦਾ ਵਿਆਹ ਜਿਹੜਾ ਹੈ ਗੁਰਦੁਆਰਾ ਸਾਹਿਬ 'ਚ ਹੋਇਆ। ਸੋ ਇਸੇ ਤਰ੍ਹਾਂ ਜੋ ਬੇ ਏਰੀਏ ਦੇ ਵਿੱਚ ਹੇਵਰਡ 'ਚ ਮੰਦਿਰ ਦੇ ਬਾਹਰ ਲਿਖਿਆ ਗਿਆ ਸੀ, ਨਿਊਯਾਰਕ 'ਚ ਲਿਖਿਆ ਗਿਆ ਸੀ, ਜੋ ਅੰਬੈਸੀ ਆ ਉੱਥੇ ਅੱਗ ਲਾਉਣ ਦੀ ਆ, ਉਹ ਵੱਖ-ਵੱਖ ਲੋਕ ਕੋਸ਼ਿਸ਼ਾਂ ਤਾਂ ਕਰ ਰਹੇ ਆ, ਵੀ ਬੜੀ ਹੈਰਾਨੀ ਦੀ ਗੱਲ ਆ ਵੀ ਬੇ ਏਰੀਏ ਦੇ ਕਿੰਨੇ ਗੁਰੂ ਘਰਾਂ ਦੇ ਵਿੱਚ ਧੜਾ-ਧੜ ਉੱਥੇ ਜਿਹੜੇ ਪੋਲੀਟੀਸ਼ੀਅਨ ਆ ਕੇ ਲੈਕਚਰ ਦਿੰਦੇ ਰਹਿੰਦੇ ਆ। ਇੰਨੀ ਵੱਡੀ ਗਿਣਤੀ 'ਚ ਸਿੱਖਾਂ ਨੇ ਜਾ ਕੇ ਇਹਨਾਂ ਜਿਹੜੇ ਸ਼ਹਿਰਾਂ ਦੇ ਪੁਲਿਸ ਚੀਫ ਆ ਉਹਨਾਂ ਨੂੰ ਕਿਉਂ ਨਹੀਂ ਮਿਲੇ? ਨਿਊਯਾਰਕ 'ਚ ਇੱਕ ਗਰੁੱਪ ਮਿਲਿਆ, ਮੈਂ ਦੇਖਿਆ ਉਹਨਾਂ ਦੀਆਂ ਫੋਟੋਜ਼ ਵੀ ਆਈਆਂ, ਵਧੀਆ ਕੀਤਾ ਕੰਮ ਉਹਨੇ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਕੋਲ ਜਾਣਾ ਚਾਹੀਦਾ ਸੀ ਵੀ ਸਾਨੂੰ ਐਜ਼ ਏ ਅਮਰੀਕਨ ਸਿਟੀਜ਼ਨ ਤੇ ਅਮਰੀਕਾ ਦਾ ਇਮੇਜ ਖਰਾਬ ਕਰਨ ਦੇ ਲਈ ਜਿਹੜਾ ਭਾਰਤ ਸਰਕਾਰ ਆ ਉਹ ਇਦਾਂ ਦੇ ਘਿਨੌਣੇ ਕੰਮ ਕਰ ਰਹੀ ਆ। ਅਮਰੀਕਾ ਵਰਗੇ ਮੁਲਕ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਸਕਦੇ, ਮੰਦਿਰ ਬਣਾ ਸਕਦੇ, ਤੁਹਾਡੀਆਂ ਸਟਰੀਟਾਂ ਦੇ ਨਾਂ ਗੁਰਦੁਆਰਾ ਰੋਡ ਆ, ਚਰਚ ਰੋਡ ਆ, ਸੋ ਇੱਥੇ ਕੋਈ ਕਿਸੇ ਨੂੰ ਤਕਲੀਫ ਹੀ ਨਹੀਂ, ਇੱਥੇ ਤਾਂ ਸਾਰੇ ਇਕੱਠੇ ਰਹਿ ਰਹੇ ਆ। ਨਾ ਸਿੱਖਾਂ ਨੂੰ ਕਿਸੇ ਹਿੰਦੂਆਂ ਨਾਲ ਰੌਲਾ, ਨਾ ਕ੍ਰਿਸਚੀਅਨਾਂ ਨਾਲ, ਨਾ ਮੁਸਲਮਾਨਾਂ ਨਾਲ, ਪਰ ਭਾਰਤ ਦੀ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਨਾਲ ਨਾਲ ਅਮਰੀਕਾ ਦੇ ਸਿਸਟਮ ਨੂੰ ਵੀ ਬਦਨਾਮ ਕਰ ਰਹੀ। ਭਾਈ ਜੀ ਅਮਰੀਕਾ ਦੇ ਵਿੱਚ ਦੇਖੋ ਸਾਡੇ ਜਿਹੜੇ ਹਿੰਦੂ ਆ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇੱਥੇ ਇੱਕ ਆਰਗੇਨਾਈਜੇਸ਼ਨ ਬਣੀ ਹੈਗੀ ਆ ਅਮਰੀਕਾ ਫॉर ਹਿੰਦੂਜ਼ ਕਰਕੇ, ਉਹਨਾਂ ਨੇ ਬਕਾਇਦਾ ਲਿਖਿਆ ਵੀ ਦੇਖੋ ਜੀ ਖਾਲਿਸਤਾਨੀ ਸਾਨੂੰ ਥ੍ਰੈਟ ਕਰ ਰਹੇ ਆ, ਉਹਨਾਂ ਨੇ ਆ ਸਾਡੇ ਤੇ ਲਿਖਿਆ, ਜਦ ਕਿ ਕੋਈ ਪ੍ਰੂਫ ਨਹੀਂ। ਬੇ ਏਰੀਏ 'ਚ ਇੱਕ ਰਿਪਬਲਿਕਨ ਕੈਂਡੀਡੇਟ ਆ ਟੰਡਨ ਕਰਕੇ, ਉਹਨੇ ਤਾਂ ਸਿੱਧੇ ਕਹਿਤਾ ਸੀ ਵੀ ਦੇਖੋ ਜੀ ਥੋੜੇ ਜਿਹੇ ਪੰਜਾਬੀ ਉਹ ਸਾਰੇ ਪੰਜਾਬੀਆਂ ਦਾ ਨਾਮ ਬਦਨਾਮ ਕਰ ਰਹੇ ਆ। ਹੁਣ ਇਹ ਰਿਪੋਰਟ ਆਣ ਦਿਓ, ਫਿਰ ਅਸੀਂ ਉਹਨਾਂ ਨੂੰ ਪੁੱਛਾਂਗੇ ਉਹ ਟੰਡਨ ਨੂੰ ਵੀ ਭਾਈ ਤੂੰ ਕਿਹੜੇ ਬੇਸ ਦੇ ਉੱਤੇ ਜਿਹੜੀ ਇਹ ਜਿਹੜੀ ਆ ਆਪਣੀ ਸਟੇਟਮੈਂਟ ਦਿੱਤੀ ਸੀਗੀ। ਸੋ ਜਿੰਨੇ ਵੀ ਬੇ ਏਰੀਏ 'ਚ ਹੀ ਉਹ ਇਲੈਕਸ਼ਨ ਲੜਦਾ ਆ। ਸੋ ਇੱਕ ਰੀਸੈਂਟਲੀ ਹੋਰ ਬਹੁਤ ਚੀਜ਼ ਵਾਪਰ ਰਹੀ ਆ ਰਾਜਕਰਮਵੀਰ ਸਿੰਘ ਜੀ, ਪਿਛਲੇ ਕੁਝ ਦਿਨਾਂ ਤੋਂ ਕੁਝ ਕਾਮਰੇਡੀ ਸੋਚ ਵਾਲੇ ਬੰਦਿਆਂ ਨੂੰ ਸ਼ਰੇਆਮ ਗੁਰਦੁਆਰਿਆਂ ਦੇ ਵਿੱਚ ਬੁਲਾਇਆ ਜਾ ਰਿਹਾ ਆ। ਕਈ ਜਿਹੜੇ ਸਾਡੇ ਸਿੱਖ ਵੀਰ ਆ ਉਹ ਅਣਜਾਣਪੁਣੇ 'ਚ ਵੀ ਉਹਨਾਂ ਦਾ ਸਾਥ ਦੇ ਰਹੇ ਆ। ਸੋ ਇਹ ਸਾਰਾ ਕੁਝ ਇਸ ਕਰਕੇ ਹੀ ਆ, ਇੱਕ ਤਾਂ ਰੈਫਰੈਂਡਮ ਹੋਣ ਵਾਲਾ, ਉਹਦੀਆਂ ਇਲੈਕਸ਼ਨਾਂ ਹੋਣੀਆਂ ਆ, ਤੇ ਦੂਸਰਾ ਵੀ ਕਿਸੇ ਨਾ ਕਿਸੇ ਗੁਰੂ ਘਰ ਜਿਹੜੀ ਲੜਾਈ ਹੋ ਜਾਏ, ਫਿਰ ਅਸੀਂ ਸ਼ੋਅ ਕਰੀਏ ਵੀ ਦੇਖੋ ਜੀ ਇਹ ਸਿੱਖ ਤਾਂ ਆਪਸ ਦੇ ਵਿੱਚ ਲੜੀ ਜਾਂਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਮੇਕ ਸ਼ੋਰ ਕਰੋ ਜੇ ਤੁਹਾਨੂੰ ਕੋਈ ਲੱਗਦਾ ਹੈ ਬੰਦਾ ਕੰਟਰੋਵਰਸ਼ੀਅਲ ਆ, ਉਦਾਂ ਦੇ ਲੋਕਾਂ ਨੂੰ ਸਾਨੂੰ ਖੁਦ ਹੀ ਚਾਹੀਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਨਾ ਬੁਲਾਈਏ। ਨਹੀਂ, ਮੱਥਾ ਆ ਕੇ ਟੇਕੇ ਜੀ ਆਇਆਂ ਨੂੰ ਉਹਦਾ ਜਿੰਨੇ ਵੀ ਟੇਕਣਾ ਹੈ, ਪਰ ਉਹ ਤੁੱਕ ਨਹੀਂ ਬਣਦਾ ਵੀ ਇਹੋ ਜਿਹਾ ਨੂੰ ਤੁਸੀਂ ਸਨਮਾਨ ਕਰੀ ਜਾਓ ਜਿਹਦਾ ਹਮੇਸ਼ਾ ਹੀ ਜਿਹੜਾ ਉਲਟ ਜਿਹੜਾ ਵਿਚਾਰਧਾਰਾ ਜਿਹੜੀ ਉਹ ਸਿੱਖੀ ਦੇ ਜਿਹੜੀ ਉਹ ਰਹੀ ਹੋਵੇ।